व्यूअर्स वेलकम बैक टू प्रोग्राम। सो व्यूअर्स गलबात करन जा रहे हैं कि एक पासे हिंदुत्वा हाकमां ਵੱਲੋਂ ਸਿੱਖੀ ਦਾ ਪੂਰਾ ਖੁਰਾ ਕੋਈ ਮਿਟਾਉਣ ਲਈ ਸਾਰੇ ਹੱਥ ਕੰਡੇ ਵਰਤਾਏ ਜਾ ਰਹੇ ਨੇ ਔਰ ਇਸੇ ਤਰ੍ਹਾਂ ਦੂਸਰੇ ਪਾਸੇ ਗੁਰੂ ਦੀ ਪ੍ਰਥਾ ਕਲਾ ਵਾਪਰ ਰਹੀ ਹੈ। ਸੋ ਲਗਭਗ 13 ਮਹੀਨੇ ਚੱਲੇ ਕਿਸਾਨ ਮੋਰਚੇ ਦੌਰਾਨ ਤਾਮਿਲਨਾਡੂ ਦੇ ਵਸਨੀਕਾਂ ਵੱਲੋਂ ਇਸ ਵਿੱਚ ਸ਼ਮੂਲੀਅਤ ਕੀਤੀ ਗਈ। ਸੋ ਉਹਨਾਂ ਦੇ ਸਿੱਖੀਦਾਰ ਐਸਾ ਉਹਨਾਂ ਤੇ ਅਸਰ ਹੋਇਆ ਕਿ ਇੱਕ ਸੱਜਣ ਸਿੰਘ ਸੱਜੇ ਜਿਨ੍ਹਾਂ ਦਾ ਦਰਾਵੜ ਨਾਂ ਜੀਵਨ ਸਿੰਘ ਹੈ, ਉਹਨਾਂ ਨੇ ਬਹੁਜਨ ਦਰਾਵੜ ਪਾਰਟੀ ਬਣਾਈ ਹੈ ਅਤੇ ਦੱਖਣੀ ਭਾਰਤ ਦੇ ਦਰਾਵੜ ਲੋਕਾਂ ਨੂੰ ਸਿੱਖੀ ਦਾ ਕਾਰਜ ਆਰੰਭਿਆ। ਸੋ ਉਹਨਾਂ ਨੇ ਆਉਂਦੀਆਂ ਲੋਕ ਸਭਾ ਚੋਣਾਂ ਦੀਆਂ ਵਿੱਚ 7 ਤਾਮਿਲ ਸਿੱਖਾਂ ਨੂੰ ਬਹੁਜਨ ਦਰਾਵੜ ਪਾਰਟੀ ਦੇ ਉਮੀਦਵਾਰ ਬਣਾਇਆ। ਸੋ ਇਹ ਇੱਕ ਬਹੁਤ ਵੱਡੀ ਤਬਦੀਲੀ ਹੈ। ਦਰਾਵੜ ਨਸਲ ਦੇ ਲੋਕ ਜਿਹੜੇ ਨੇ ਉਹ ਜਾਤ ਪਾਤ ਰਹਿਤ ਸਮਾਜ ਸਿਰਜਣ ਲਈ ਸਿੱਖੀ ਕਦਰਾਂ ਕੀਮਤਾਂ ਵੱਲ ਖਿੱਚੇ ਤੁਰੇ ਆ ਰਹੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਔਰ ਗੁਰਬਾਣੀ ਵਿਚਾਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਝ ਸਮਾਂ ਪਹਿਲਾਂ ਇੱਕ ਆਰਟੀਕਲ ਸਾਡੀਆਂ ਨਜ਼ਰਾਂ 'ਚੋਂ ਗੁਜ਼ਰਿਆ ਸੀ। ਉਹ ਲਿਖਿਆ ਕਿਸੇ ਤਾਮਿਲ ਸਕਾਲਰ ਦਾ ਸੀ ਜਿਹੜਾ ਪੰਜਾਬ ਦੀ ਕਿਸੇ ਯੂਨੀਵਰਸਿਟੀ 'ਚ ਸੀ ਔਰ ਉਹਨੇ ਉਹ ਸਾਂਝਾਂ ਦਿੱਤੀਆਂ ਕਿ ਜਦੋਂ ਇੰਡਸ ਵੈਲੀ ਸਿਵਲਾਈਜੇਸ਼ਨ ਸੀ ਇਸ ਖਿੱਤੇ ਦੇ ਵਿੱਚ, ਜਿਸ ਬਾਰੇ ਇੱਕ ਵਿਊ, ਕਿਉਂਕਿ ਇੱਦਾਂ ਦੇ ਮੁੱਦਿਆਂ 'ਤੇ ਕੋਈ ਕੰਸੈਂਸਸ ਨਹੀਂ ਹੁੰਦੀ, ਡਿਫਰੈਂਟ ਵਿਊ ਪੁਆਇੰਟਸ ਹੁੰਦੇ ਨੇ। ਇੱਕ ਵਿਊ ਇਹ ਹੈ ਕਿ ਜਿਹੜੇ ਡਰੈਵਿਡਨ ਰੇਸ ਜਿਹੜੇ ਅੱਜ 5 ਦੱਖਣੀ ਭਾਰਤ ਦੇ ਸੂਬਿਆਂ 'ਚ ਨੇ, ਉਹ ਇਨਫੈਕਟ ਇੰਡਸ ਵੈਲੀ ਸਿਵਲਾਈਜੇਸ਼ਨ 'ਚ ਭਾਰਤ ਦੇ ਜਾਂ ਉਸ ਖਿੱਤੇ ਦੇ ਮੂਲ ਨਿਵਾਸੀ ਉਹ ਲੋਕ ਹੀ ਸੀ ਔਰ ਕਿਵੇਂ ਫਿਰ ਆਰੀਅਨਸ ਨੇ ਉਹਨਾਂ ਦੀ ਸਿਵਲਾਈਜੇਸ਼ਨ ਤਬਾਹ ਕੀਤੀ ਤੇ ਉਹਨਾਂ ਨੂੰ ਧੱਕ ਕੇ ਸਮੁੰਦਰ ਤੱਕ ਲੈ ਗਏ। ਔਰ ਉਹਦੇ 'ਚ ਕੁਝ ਸਾਂਝਾਂ ਦੀ ਗੱਲ ਸੀ ਕਿ ਕਿਹੜੀਆਂ ਚੀਜ਼ਾਂ ਜਿਹੜਾ ਸਿੱਖੀ ਵੈਲਿਊਜ਼ ਬਾਅਦ ਦੇ ਵਿੱਚ ਜਿਹਦੇ 'ਚ ਕਾਫੀ ਉਸ ਓਰੀਜਨਲ ਥਾਟ ਦੀ ਗੱਲ ਵੀ ਹੈ ਔਰ ਉਹ ਕਿਵੇਂ ਸਿਮਿਲਰ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਕਿਉਂਕਿ ਪੰਜਾਬ ਦਾ ਬੇਸ਼ੱਕ ਉੱਤਰੀ ਭਾਰਤ ਦੇ ਸਾਰੇ ਖਿੱਤੇ ਦੇ ਵਿੱਚ ਜਿਹੜੀ ਸੰਤ ਭਾਸ਼ਾ ਦੇ ਥੱਲੇ ਜਾਂ ਦੂਸਰੇ ਗੁਰੂ ਸਾਹਿਬਾਨ ਦੀਆਂ ਟਰੈਵਲਸ ਤਾਂ ਸਾਊਥ ਦੀਆਂ ਵੀ ਨੇ। ਸ਼੍ਰੀਲੰਕਾ ਵੀ ਗਏ ਜਿਹਦਾ ਪੁਰਾਣਾ ਨਾਂ ਸੰਗਲਾ ਦੀਪ ਸੀ ਔਰ ਉਹਦੇ ਲਈ ਵੀ ਰਾਮੇਸ਼ਵਰਮ ਔਰ ਦੂਸਰਾ ਜਿਹੜੇ ਤਾਮਿਲਨਾਡੂ 'ਚ ਹੈ ਉੱਥੋਂ ਹੀ ਗੁਜ਼ਰੇ। ਔਰ ਇਹ ਹੋ ਨਹੀਂ ਸਕਦਾ ਕਿ ਵੀ ਉਸ ਪੀਰੀਅਡ ਦੇ ਵਿੱਚ ਜਿਹੜਾ ਹੈ ਉਹ ਉੱਥੇ ਉਹਨਾਂ ਦੇ ਗੁਰੂ ਨਾਨਕ ਸਾਹਿਬ ਦੇ ਸਿੱਖ ਜਾਂ ਧਰਮਸਾਲ ਨਾ ਬਣੀ ਹੋਏ। ਪਰ ਕਿਉਂਕਿ ਫਿਰ 17ਵੀਂ 18ਵੀਂ ਸਦੀਆਂ 2 ਸਦੀਆਂ ਇੱਧਰ ਹੀ ਸਿੱਖਾਂ ਦੀ ਸਰਵਾਈਵਲ ਦੀ ਲੜਾਈ ਸ਼ੁਰੂ ਹੋ ਗਈ ਕਿ ਕਿਤੇ ਵੀ ਜਿੱਥੇ ਉਹ ਪੂਰਾ ਸੀ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਗਏ, ਜਿੱਥੇ ਯਾਦਗਾਰਾਂ ਧਰਮਸ਼ਾਲਾਵਾਂ ਬਣੀਆਂ ਵੀ ਹੋਣਗੀਆਂ, ਉਹਨਾਂ ਦੇ ਨਾਲ ਕੋਈ ਲਿੰਕ ਨਹੀਂ ਬਣਿਆ ਰਹਿ ਸਕਿਆ। ਹਾਲਾਂ ਅਸਾਮ ਜਾਂ ਬੰਗਾਲ, ਢਾਕਾ ਜਾਂ ਦੂਜਾ ਉਹ ਰਿਹਾ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਵੀ ਗਏ ਔਰ ਬਾਅਦ ਦੇ ਵਿੱਚ ਅਸਾਮੀ ਮੂਲ ਦੇ ਸਿੱਖ ਵੀ ਨੇ। ਦੱਖਣ ਦੇ ਵਿੱਚ ਤੁਹਾਨੂੰ ਮਰਾਠਾ ਸਿੱਖ ਵੀ ਮਿਲਣਗੇ ਜਾਂ ਦੂਸਰੇ ਦੱਖਣੀ ਸਿੱਖ ਵੀ। ਹੁਣ ਔਰ ਜਦੋਂ ਈਵਨ ਵੈਸਟ ਦੇ ਵਿੱਚ ਗੋਰੇ ਸਿੱਖ ਬਣਨ ਲੱਗੇ ਔਰ ਇੱਕ ਰੁਝਾਨ ਭਾਵੇਂ ਉਹ ਹਰਭਜਨ ਯੋਗੀ ਦੇ ਖਾਤੇ 'ਚ ਜਾਂਦਾ ਵੀ ਉਹਨੇ ਸ਼ੁਰੂਆਤ ਕੀਤੀ, ਹਾਲਾਂ ਬਾਅਦ 'ਚੋਂ ਕੰਟਰੋਵਰਸ਼ਲ ਹੋਇਆ। ਤੇ ਇੱਕ ਬੜਾ ਖੂਬਸੂਰਤ ਆਰਟੀਕਲ ਸਰ ਕਪੂਰ ਸਿੰਘ ਹੋਰਾਂ ਨੇ ਲਿਖਿਆ ਸੀ, ਵਾਈਟ ਹਾਕ ਔਨ ਦਾ ਵੈਸਟਰਨ ਹੈਮੀਸਫੀਅਰ। ਵਾਈਟ ਹਾਕ ਚਿੱਟਾ ਬਾਜ ਵੈਸਟ ਦੇ ਹੈਮਿਸ, ਕਿਉਂਕਿ ਇਹ ਜਿਹੜੇ ਗੋਰੇ ਸਿੱਖ ਬਣਦੇ ਸੀ ਇਹਨਾਂ ਦਾ ਪਹਿਰਾਵਾ ਵੀ ਚਿੱਟਾ ਹੁੰਦਾ ਸੀ ਕਿ ਭਾਈ ਇਹ 10ਵੇਂ ਪਾਤਸ਼ਾਹ ਦਾ ਬਾਜ ਜਿਵੇਂ ਵੈਸਟਰਨ ਹੈਮੀਸਫੀਅਰ 'ਚ ਵੀ ਆਇਆ ਔਰ ਗੋਰਾ ਨਸਲ ਵੀ ਸਿੱਖੀ ਵੱਲ ਆਈ। ਹੁਣ ਇਹ ਜਿਹੜੀ ਖਬਰ ਅਸੀਂ ਸਾਂਝੀ ਕਰਨ ਜਾ ਰਹੇ ਹਾਂ, ਇਹ ਬੇਸ਼ੱਕ ਇਹ ਬਹੁਜਨ ਦਰਾਵੜ ਪਾਰਟੀ ਦੇ ਜਿਹੜੇ ਫਾਊਂਡਰ ਨੇ ਸਰ ਜੀਵਨ ਸਿੰਘ, ਜਿਹੜੇ ਦੱਖਣੀ ਮੂਲ ਦੇ ਤਾਮਿਲ ਵਕੀਲ, ਔਰ ਇਹ ਆਲਰੇਡੀ ਉਹਨਾਂ ਨੇ ਇੱਕ ਮਾਰਚ ਵੀ ਉੱਥੋਂ ਅਨੰਦਪੁਰ ਸਾਹਿਬ ਤੱਕ ਲੀਡ ਕੀਤਾ ਔਰ ਇਹ ਲੱਗੇ ਹੋਏ ਨੇ ਪ੍ਰਚਾਰ ਕਰਨ ਦੇ ਵਿੱਚ। ਔਰ ਇਹ 13 ਮਹੀਨੇ ਜਦੋਂ ਕਿਸਾਨ ਮੋਰਚਾ ਚੱਲਿਆ ਉਦੋਂ ਵੀ ਇੱਕ 100 ਦੇ ਕਰੀਬ ਜਿਹੜੇ ਤਾਮਿਲ ਨੇ ਉਹ ਆਏ ਸੀ। ਉਹਨਾਂ 'ਚੋਂ ਬਹੁਤ ਸਾਰਿਆਂ ਨੇ ਜਦੋਂ ਸਿੱਖੀ ਵੈਲਿਊ ਸਿਸਟਮ ਔਰ ਜਿਸ ਕਿਸਮ ਦਾ ਦੇਖਿਆ ਤਾਂ ਉਹਨਾਂ ਨੂੰ ਲੱਗਾ ਵੀ ਸਾਡੀ ਥਾਂ ਤੇ ਸਿੱਖੀ 'ਚ ਹੈ। ਹਾਲਾਂ ਸਾਊਥ ਦੇ ਵਿੱਚ ਇਨ ਜਨਰਲ ਜਾਂ ਤਾਮਿਲਨਾਡੂ 'ਚ ਇਨ ਪਰਟੀਕੁਲਰ ਮਿਸਟਰ ਪੈਰੀਆਰ ਜਿਨ੍ਹਾਂ ਨੇ ਬ੍ਰਾਹਮਣਵਾਦ ਨੂੰ ਰਿਜੈਕਟ ਕੀਤਾ ਪਰ ਉਹ ਨਾਸਤਿਕਤਾ ਦੇ ਦਰਵਾਜ਼ੇ ਤੇ ਚਲੇ ਗਏ, ਮੂਰਤੀਆਂ ਮਾਰਤੀਆਂ ਤੋੜ ਕੇ ਦੂਜਾ ਕੀਤਾ। ਔਰ ਇਸ ਸਾਰੇ ਦੇ ਚੱਲਦਿਆਂ ਸਿੱਖੀ ਦੇ ਵਿੱਚ ਤਾਂ ਸ਼ੁਰੂ ਇੱਕ ਓਅੰਕਾਰ ਤੋਂ ਆਸਤਿਕਤਾ ਉਹਦਾ ਆਧਾਰ ਹੈ। ਹਾਲਾਂ ਬਾਕੀ ਗੱਲਾਂ ਪੈਰੀਆਰ ਦੀਆਂ ਬਰਾਬਰੀ ਦੀ, ਸੋਸ਼ਲ ਜਸਟਿਸ, ਬ੍ਰਾਹਮਣਵਾਦ ਦੀ ਐਕਸਪਲੋਇਟੇਸ਼ਨ ਨੂੰ ਉਸ ਮਾਮਲੇ 'ਚ ਠੀਕ ਹੈ। ਉਹਦੇ 'ਚ ਡਾਕਟਰ ਅੰਬੇਦਕਰ ਜਾਂ ਪੈਰੀਆਰ ਜਾਂ ਬਾਅਦ ਦੇ ਵਿੱਚ ਕਾਂਸ਼ੀ ਰਾਮ ਜਿਹੜੀ ਦਲਿਤ ਮੂਵਮੈਂਟ ਨੂੰ ਜਿਨ੍ਹਾਂ ਨੇ ਲੀਡ ਕੀਤਾ ਉਹ ਸਾਰੇ ਇੱਕੋ ਪੇਜ 'ਤੇ ਨੇ। ਪਰ ਅੰਬੇਦਕਰ ਬੁੱਧਿਜ਼ਮ ਵੱਲ ਚਲੇ ਗਏ, ਪੈਰੀਆਰ ਨਾਸਤਿਕਤਾ ਦੇ ਦਰਵਾਜ਼ੇ 'ਤੇ ਖਲੋ ਗਏ,
ਇਧਰ ਕਾਂਸ਼ੀ ਰਾਮ ਸਿੱਖੀ ਦੇ ਨਾਲ ਉਹ ਹਾਲਾਂਕਿ ਕਹਿੰਦੇ ਸੀ ਕਿ ਜੀ ਫਿਊਚਰ ਦਾ ਜਿਹੜਾ ਕਨਸਟੀਟਿਊਸ਼ਨ ਤਾਂ ਗੁਰੂ ਗ੍ਰੰਥ ਸਾਹਿਬ ਸਾਡਾ ਕਨਸਟੀਟਿਊਸ਼ਨ ਹੈ, ਸੋ ਬੇਸਿਕਲੀ ਆਸਤਕ ਸੀ। ਪਰ ਜਿਵੇਂ ਮਾਇਆਵਤੀ ਨੇ ਅਖੀਰਲੇ ਪੀਰੀਅਡ 'ਚ ਕੈਦ ਕਰਕੇ ਉਹਨੂੰ ਕਾਂਸ਼ੀ ਰਾਮ ਦਾ ਐਂਡ ਕਿਵੇਂ ਹੋਇਆ ਕਿਸੇ ਨੂੰ ਕੋਈ ਪਤਾ ਨਹੀਂ ਹੈ। ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਵੀ ਇਸ ਵੇਲੇ ਦੱਖਣ ਦੇ ਵਿੱਚ ਤਮਿਲਨਾਡੂ ਦੇ ਵਿੱਚ ਇਸ ਮੂਵਮੈਂਟ ਨੂੰ ਜੀਵਨ ਸਿੰਘ ਜਿਨ੍ਹਾਂ ਨੇ ਬਹੁਜਨ ਦਰਾਵੜ ਪਾਰਟੀ ਬਣਾਈ, ਔਰ ਉਸ ਦਾ ਇਹ ਜਿਹੜੀ ਖਬਰ ਹੈ ਜਿਹੜੀ ਮੈਂ ਅੰਗਰੇਜ਼ੀ ਮੀਡੀਆ ਸੋਰਸ ਤੋਂ ਹੀ ਪੜ੍ਹ ਰਿਹਾ ਕਿ ਭਾਈ ਇਹ ਜਿਹੜਾ ਹੈ ਬਹੁਜਨ ਦਰਾਵੜ ਪਾਰਟੀ ਕੈਂਡੀਡੇਟਸ ਅਲੋਂਗ ਵਿਦ देयर ਪਾਰਟੀ ਫਾਊਂਡਰ ਜੀਵਨ ਸਿੰਘ, ਔਰ ਇਹ ਹੈ ਔਰ ਇਹ ਜਿਹੜਾ ਟਾਊਨ ਨੇ ਥੂਟ ਕੁੱਡੀ, ਇਹ ਉਹਨਾਂ ਦਾ ਤਮਿਲਨਾਡੂ ਦਾ ਕੋਈ ਸ਼ਹਿਰ ਹੈ। ਵਨ ਆਫ ਦਾ ਡਿਫਾਈਨਿੰਗ ਐਸਪੈਕਟਸ ਆਫ ਸਿੱਖਿਜ਼ਮ ਇਜ਼ ਯੂਨੀਵਰਸਲ ਬ੍ਰਦਰਹੁੱਡ and the faith that has its roots in Punjab seems to have found a band of brothers and sisters espousing its cause in Tamil Nadu ਕਿ ਤਮਿਲਨਾਡੂ 'ਚ ਵੀ ਸਿੱਖੀ ਦੀਆਂ ਜੜ੍ਹਾਂ ਜਿਹੜੀਆਂ ਨੇ ਲੱਗੀਆਂ ਨੇ। Taking aspiration from Delhi's former agitation of 2021 that made the mighty union government scrapped the three formulas, the Bahujan Dravid Party, a party founded by Tamil but registered in New Delhi, has fielded 7 candidates in Tamil Nadu for the Lok Sabha polls to usher in social change through political action. Interestingly, all these candidates originally belonged to different faiths, have embraced Sikhism after participating in the farmers' protest. Technical team ਨੂੰ ਮੈਂ ਕਹਾਂਗਾ ਜੇ ਫੋਟੋ ਵੀ ਦਿਖਾ ਦੇਣ, ਅੱਜ ਦੀ ਖਬਰ ਹੀ ਹੈ ਮੇਨਲੀ ਕਿ ਵੀ ਕਿਵੇਂ ਔਰ ਬੜੇ ਖੂਬਸੂਰਤ ਲੱਗ ਰਹੇ ਨੇ ਜਦੋਂ ਤੁਸੀਂ ਇੱਕ ਡਿਫਰੈਂਟ ਰੇ, ਔਰ ਇਹ ਕੋਈ ਬੁੱਧਿਜ਼ਮ 'ਚੋਂ ਆਇਆ, ਕੋਈ ਹਿੰਦੂਇਜ਼ਮ 'ਚੋਂ ਹੈ, ਕੋਈ ਦੂਜਿਆਂ 'ਚੋਂ ਹੈ, ਔਰ ਉਹਨਾਂ ਦੇ ਤੁਸੀਂ ਨਾਮ ਵੀ ਦੇਖੋਗੇ। ਦ 7 ਕੈਂਡੀਡੇਟਸ ਆਰ ਸੈਲਵਾ ਕੁਮਾਰ ਐਲੀਅਸ ਸੈਲਵਾ ਸਿੰਘ, ਉਹਨਾਂ ਦੇ ਫਿਰ ਹਲਕੇ ਦਿੱਤੇ ਨੇ ਕਿੱਥੋਂ ਕਿੱਥੋਂ ਉਹਨਾਂ ਨੇ ਪੇਪਰ ਫਾਈਲ ਕੀਤੇ ਨੇ। ਰਾਜਨ ਸਿੰਘ ਔਰ ਫਿਰ ਸੀਤਾ ਕੌਰ ਟੈਨਕਾਸੀ ਤੋਂ ਜਿਹੜਾ ਇਹ ਹਲਕੇ ਨੇ, ਪਾਂਡੀਆ ਸਿੰਘ, ਬੜੇ ਖੂਬਸੂਰਤ ਨਾਂ ਉਹਨਾਂ ਨੇ ਚੁਣੇ ਨੇ, ਔਰ ਬਾਕੀਆਂ ਦੇ ਵੀ ਨਾਂ ਨੇ ਸਾਰਿਆਂ ਦੇ। ਔਰ ਇਹ ਜੀਵਨ ਸਿੰਘ ਜਿਨ੍ਹਾਂ ਨੇ ਇਹ ਪਾਰਟੀ ਫਾਊਂਡ ਕੀਤੀ ਹੈ, ਉਹਨਾਂ ਨੇ ਜੀਵਨ ਸਿੰਘ who belongs to Thuthukudy told TNI that his aim is to bring social change at the grassroots level by establishing a cultural identity through Sikhism. ਕਿ grassroots level ਤੇ ਉਹ ਸਾਂਝ ਸਮਾਜਿਕ ਬਰਾਬਰੀ, only Sikhism can create a classless society. ਜੀਵਨ ਸਿੰਘ who was earlier a follower of Buddhism, ਪਹਿਲਾਂ ਬੋਧੀ ਸੀ, ਉਹਨੇ ਕਿਹਾ ਉੱਥੇ ਨਹੀਂ ਸਿੱਖੀ 'ਚ ਥਾਂ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਭਈ ਇਹ ਅਸੀਂ ਡਿਸਕ੍ਰਿਮੀਨੇਸ਼ਨ ਫ੍ਰੀ ਲਿਬਰੇਟਿਡ ਕਿੰਗਡਮ ਦੇ ਹਾਮੀ ਹੈ, ਜਿਹਨੂੰ ਬੇਗਮਪੁਰਾ ਉਹਨਾਂ ਨੇ ਕਿਹਾ। ਔਰ ਅਸੀਂ ਆਵਰ ਪਾਰਟੀ ਵਰਕਸ ਫॉर ਐਮਪਾਵਰਮੈਂਟ ਆਫ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬਸ, OBC ਐਂਡ ਰਿਲੀਜੀਅਸ ਮਾਈਨੋਰਟੀਜ਼ ਹੂ ਫਾਰਮ 95% ਆਫ ਦਾ ਪੋਪੂਲੇਸ਼ਨ ਇਨ ਇੰਡੀਆ। ਫਿਰ ਇਹਨਾਂ ਨੇ ਅੱਡ ਅੱਡ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਇੰਟਰਵਿਊ ਦਿੱਤੇ ਨੇ ਕਿ ਬਈ ਅਸੀਂ ਕਿਵੇਂ ਇਹਦੇ 'ਚ ਆਏ। ਉਹਨਾਂ ਨੇ ਕਿਹਾ ਵੀ ਅਸੀਂ ਇਹ ਸੋਚ, ਆਈ ਲਰਨਡ ਹਾਊ ਟੂ ਰਿਸਪੈਕਟ ਗੁਰੂ ਗ੍ਰੰਥ ਸਾਹਿਬ, the holy book of Sikhs, before embracing the religion on March 15, 2022 at Golden Temple, Amritsar, said Selva Singh, who is now pursuing law in Uttar Pradesh. Law ਦਾ ਸਟੂਡੈਂਟ ਹੈ, ਉਹਨੇ ਪਿਕਚਰ ਦਰਸ਼ਕ ਦੇਖ ਸਕਦੇ ਨੇ ਕਿ ਖੂਬਸੂਰਤ ਅੰਦਾਜ਼ ਦੇ ਵਿੱਚ ਗੁਰੂ ਦੇ ਦਰ ਤੇ ਸਾਰੇ ਆਏ ਨੇ। ਫਿਰ ਜਿਹੜਾ ਰਾਜਨ ਸਿੰਘ ਔਰ ਉਹਨਾਂ ਦੀ ਪਤਨੀ ਹੈ, ਉਹਨੇ ਕਿਹਾ ਕਿ ਵੀ ਮੈਂ ਆਈ ਟਾਈਡ ਦਾ ਟਰਬਨ ਐਂਡ ਟੁੱਕ ਓਥ ਟੂ ਵਿਦਡਰਾ ਫਰਮ ਸੁਪਰਸਟੀਸ਼ੀਅਸ ਬਿਲੀਵਸ, ਕੌਰ ਸੈਡ। ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ, ਔਰ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਗੁਰੂ ਦੀ ਕਲਾ ਵਾਪਰਦੀ ਹੈ, ਜੇ ਕਦੇ ਵਾਈਟ ਗੁਰੂਜ਼ ਵਾਈਟ ਹਾਕ ਔਨ ਦਾ ਵੈਸਟਰਨ ਹੈਮੀਸਫੀਅਰ ਸੀ, ਤੇ ਹੁਣ ਉਹ ਗੁਰੂ ਨਾਨਕ ਦਾ, ਗੁਰੂ ਕਲਗੀਧਰ ਪਾਤਸ਼ਾਹ ਦਾ ਖਾਲਸੇ ਦਾ ਮੈਸੇਜ ਡੀਪ ਸਾਊਥ ਦੇ ਵਿੱਚ ਵੀ ਪਹੁੰਚਿਆ। ਔਰ ਸਾਡੀ ਲੀਡਰਸ਼ਿਪ, ਜਿਹਨੂੰ ਹੁਣ ਕੀ ਲੀਡਰਸ਼ਿਪ ਕਹੀਏ, ਸ਼੍ਰੋਮਣੀ ਕਮੇਟੀ ਜਾਂ ਦੂਜੇ, ਉਹਨਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਵੀ ਇਹਨਾਂ ਦੀ ਪੂਰੀ ਮਦਦ ਕਰਨ। ਵੈਸੇ ਵੀ ਜਿਹੜੇ ਥੋੜੇ ਬਹੁਤ ਅਫੋਰਡਿੰਗ ਸਿੱਖ ਨੇ, ਈਵਨ ਸਾਊਥ ਦੇ ਵਿੱਚ ਜਾ ਕੇ ਇਹਨਾਂ ਨੂੰ ਉੱਥੇ ਗੁਰਦੁਆਰਾ ਬਣਾ ਕੇ ਦੇਣ, ਬੱਚਿਆਂ ਦੀ ਐਜੂਕੇਸ਼ਨ ਲਈ ਖੋਲ੍ਹਣ। ਕਿਉਂਕਿ ਅਸੀਂ ਅੱਜ ਤੱਕ ਹੀ ਇਹ ਰਿਪੈਂਟ ਕਰਦੇ ਹਾਂ ਜੀ, ਡਾਕਟਰ ਅੰਬੇਦਕਰ ਹੋਣਾ ਚਾਹੁੰਦੇ ਸੀ, ਅਸੀਂ ਉਦੋਂ ਨਹੀਂ ਕੀਤਾ, ਹੁਣ ਤਾਂ ਇਹ ਜਿਹੜੇ ਨੇ ਵਲੰਟੈਰਲੀ ਆਏ ਨੇ, ਔਰ ਇਹ ਵੀ ਮਹਾਰਾਜ ਦੀ ਕਲਾ ਹੈ, ਔਰ ਇਹਨਾਂ ਨੂੰ ਸਾਂਭਣ ਦੀ ਲੋੜ ਹੈ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਸੌਰੀ ਹੁਣ ਆਪਾਂ ਆਪਣੇ ਰਿਵਿਊ ਜਿਹੜੇ ਮੈਂ ਸੁਣੇ ਉਹ ਲੈਣ ਜਿਹੜੇ ਬਿਕੋਜ਼ ਸਾਰੇ ਟੌਪਿਕ ਬੜੇ ਇੰਟਰਸਟਿੰਗ ਹੈ। ਸੋ ਆਈ ਵਾਸ ਬਿਜ਼ੀ ਅਬਾਊਟ ਦੈਟ। ਸੋ ਓਕੇ, ਸੋ ਆਪਾਂ ਆਪਣੇ ਵਿਊਜ਼ ਜਿਹੜੇ ਮੈਂ ਸੁਣੇ ਉਹ ਲੈਣ ਜਾ ਰਹੇ ਹਾਂ। ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਮੋਹਿਦ ਸਲਮਾਨ ਜੀ ਗੁੱਡ ਮਾਰਨਿੰਗ ਕਹਿੰਦੇ ਨੇ ਐਂਡ ਹਰਮਨ ਪੰਨੂ ਜੀ ਖਾਲਸਾ ਜ਼ਿੰਦਾਬਾਦ। ਭੁਪਿੰਦਰ ਸਿੰਘ ਜੀ ਵਾਹਿਗੁਰੂ ਜੀ ਕਹਿੰਦੇ ਨੇ। ਜਸਬੀਰ ਸਿੰਘ ਜੀ, ਜੁਗਰਾਜ ਸਿੰਘ ਸਿੱਧੂ ਜੀ, ਬਲਜਿੰਦਰ ਸਿੰਘ ਜੀ, ਨਿਹੰਗ ਸਿੰਘ ਜੀ, ਜਸਪਾਲ ਸਿੰਘ ਜੀ, ਫਿਰ ਇਸ ਤਰ੍ਹਾਂ ਸੈਯਦ ਇਕਬਾਲ ਜੀ ਕਹਿੰਦੇ ਦੇयर इज़ नो place like your own country. We in Pakistan with all our problems won't have it any other way. ਬਿਲਕੁਲ ਹਾਂਜੀ, ਜਸਪਾਲ ਸਿੰਘ ਜੀ ਵਾਹਿਗੁਰੂ ਜੀ ਕਹਿੰਦੇ ਨੇ। ਮਿਸ਼ਰਾ ਜੀ ਸਿੰਘ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਇਸੇ ਤਰ੍ਹਾਂ ਕਹਿੰਦੇ ਨੇ ਏ ਸਿੰਘ ਜੀ ਕਹਿੰਦੇ ਨੇ ਕਿ ਧੰਨਵਾਦ ਜਾਗਦੀ ਜ਼ਮੀਰ ਵਾਲਿਓ, ਵਾਹਿਗੁਰੂ ਜੀ ਸ਼ਰਨ ਦੇਣ, ਚੜ੍ਹਦੀ ਕਲਾ ਬਖਸ਼ਣ ਜੀ। ਸੋ ਇਸੇ ਤਰ੍ਹਾਂ ਜਰਮਨ ਗਿੱਲ ਵੀ ਖਾਲਸਾ ਜ਼ਿੰਦਾਬਾਦ। ਪਰਮਿੰਦਰ ਸੁਖਜੀਵਨ ਬੱਚੂ ਗੁੱਡ ਜੌਬ ਕੀਪ ਇਟ ਅਪ ਥੈਂਕਸ ਕਹਿੰਦੇ ਨੇ। ਫਿਰ ਇਸੇ ਤਰ੍ਹਾਂ ਸੁਖਦੀਪ ਸੋਹਤਾ ਜੀ ਕਹਿੰਦੇ ਨੇ ਬਾਪੂ ਜੀ ਤੁਸੀਂ ਕੰਗਨਾ ਸੋਹਤਾ ਹਾਂਜੀ ਬਾਪੂ ਜੀ ਤੁਸੀਂ ਕੰਗਨਾ ਦਾ ਨਾਮ ਲੈ ਕੇ ਤੁਸੀਂ ਇਸ ਨੂੰ ਪਪੂਲਰ ਕਰ ਰਹੇ ਹੋ। ਇਹਨਾਂ ਦੀ ਖਬਰ ਨੂੰ ਇਹਨੂੰ ਸੀਰੀਅਸ ਨਾ ਲਿਆ ਕਰਿਓ। ਇੰਨੇ ਫੇਮਸ ਨਹੀਂ ਹੋਗੀ TV 84 ਦੇ ਚੈਨਲ ਤੇ ਇਸ ਲੇਡੀ ਦੀ ਖਬਰ ਚੱਲੇ। ਬਿਜ਼ੀ ਪੀਪਲ ਲਿਸਨ ਕਰਦੇ ਆ। ਸੋ ਪਿੰਕੀ ਰਾਠੌਰ ਜੀ ਵੀ ਨੇ। ਸੋ ਧਰਮ ਸਿੰਘ ਜੀ ਨੇ ਔਰ ਸਤਨਾਮ ਸਿੰਘ ਜੀ। ਫਿਰ ਇਸੇ ਤਰ੍ਹਾਂ ਲਵਪ੍ਰੀਤ ਸਿੰਘ ਜੀ, ਜਸਵਿੰਦਰ ਅਟਵਾਲ ਜੀ, ਬਲਜੀਤ ਵਰੈਦ ਜੀ, ਫਿਰ ਇਸੇ ਤਰ੍ਹਾਂ ਕਰਮਜੀਤ ਸਿੱਧੂ ਜੀ, ਹਰਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਛਿੰਦਾ ਸਿੰਘ ਗਿੱਲ ਖਾਲਸਤਾਨੀ ਜੀ, ਨਿਹੰਗ ਸਿੰਘ ਜੀ ਕਹਿੰਦੇ ਨੇ ਹਾਂਜੀ ਕਹਿੰਦੇ ਕੇ ਸਿੰਘ ਹੋਰਾਂ ਨੇ ਸਾਡੇ ਦੇ ਕੀਤਾ ਕਾਮੈਂਟ ਕੀਤਾ। ਕਹਿੰਦੇ ਵਾਟ ਏ ਗ੍ਰੇਟ ਸ਼ੋ ਬਾਏ ਡਾਕਟਰ ਸਾਹਿਬ ਐਂਡ ਦਾ ਮੈਡਮ ਨੀਲਮ ਕੌਰ ਜੀ। ਫਿਰ ਉਹਨੇ ਅੱਗੋਂ ਜਵਾਬ ਦਿੱਤਾ ਹੈ ਕੇ ਸਿੰਘ ਰੀਅਲੀ ਗ੍ਰੇਟ ਪ੍ਰੋਗਰਾਮ ਸੱਚੋ ਸੱਚ। ਬਹੁਤ ਸ਼ੁਕਰੀਆ ਭਾਈ ਸਾਹਿਬ। ਹਾਂਜੀ, ਫਿਰ ਇਸ ਤਰ੍ਹਾਂ ਸਿੰਘ ਗਰਚਾ ਜੀ, ਕਰਮ ਸਿੰਘ ਜੀ, ਫਿਰ ਇਸੇ ਤਰ੍ਹਾਂ ਸੁਰਮੁਖ ਮੁੰਦਰਾ ਜੀ ਇਹ ਫਤਿਹ ਬੁਲਾਉਂਦੇ ਨੇ ਸਾਨੂੰ। ਦੀਪ ਸਿੰਘ ਸਿੱਧੂ ਜੀ ਖਾਲਸਾ ਜ਼ਿੰਦਾਬਾਦ। ਹਰਮਨ ਪੰਨੂ ਜੀ, ਫਿਰ ਇਸੇ ਤਰ੍ਹਾਂ ਬਲਵਿੰਦਰ ਸਿੰਘ ਜੀ, ਜਸਵੀਰ ਬਰਾਜ ਜੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਜਸਕੀਰਤ ਸਿੰਘ ਜੀ, ਜਤਿੰਦਰ ਸਿੰਘ ਜੀ, ਬਚਨ ਸਿੰਘ ਜੀ ਕਹਿੰਦੇ ਨਾਈਸ ਪ੍ਰੋਗਰਾਮ ਫਰੋਮ ਅਪ। ਫਿਰ ਇਸੇ ਤਰ੍ਹਾਂ ਸੁਰਜੀਤ ਸਿੰਘ ਜੀ, ਸਤਨਾਮ ਔਜਲਾ ਜੀ, ਗੁਰਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ, ਸੁਖਦੇਵ ਸਿੰਘ ਜੀ, ਲਖਵਿੰਦਰ ਸਿੰਘ ਜੀ, ਲੱਕੀ ਸਿੰਘੋਂ, ਫਿਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ, ਅੰਮ੍ਰਿਤਪਾਲ ਸਿੰਘ ਜੀ, ਖਾਲਸਾ ਦੇਸ਼ ਪੰਜਾਬ ਜੀ, ਅਮਰਜੀਤ ਸੈਣੀ ਜੀ, ਸਿੰਘ ਨਵਜੋਤ ਜੀ, ਫਿਰ ਇਸੇ ਤਰ੍ਹਾਂ ਦਲਜੀਤ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਦੇ ਮੈਸੇਜ ਨੇ ਖਾਲਸਾ ਜ਼ਿੰਦਾਬਾਦ ਜਾਂ ਫਤਿਹ ਦੇ ਮੈਸੇਜ ਨੇ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਫੇਸਬੁੱਕ ਤੇ ਮੁਹੰਮਦ ਅਨਵਰ, ਦਵਿੰਦਰ ਸਿੰਘ, ਜਸਬੀਰ ਸਿੰਘ, ਐਮ ਜਾਵੇਦ ਬਾਬਰ, ਨਰਿੰਦਰਪਾਲ ਤਤਲਾ, ਪ੍ਰਭਦਿਆਲ ਸਿੰਘ ਹਰਮਿੰਦਰ, ਇਹਨਾਂ ਸਾਰਿਆਂ ਦੀ ਫਤਿਹ ਖਾਲਿਸਤਾਨ ਜ਼ਿੰਦਾਬਾਦ ਹੈ ਜੀ। ਵੀਰ ਕਮਲ ਸਿੰਘ ਲਿਖਦੇ ਨੇ ਜਿਹੜੀ ਗੱਲ ਤੁਸੀਂ ਕੱਲ 1909 ਸੀ ਮੇਰਾ ਖਿਆਲ ਹੈ ਦੀ ਸੰਧੀ ਦੀ ਕਰਦੇ ਸੀ, ਮੈਨੂੰ ਲੱਗਦਾ ਉਸ ਵਿੱਚ ਨਿੱਜ ਪ੍ਰਸਤੀ ਨੇ ਵੀ ਰੋਲ ਨਿਭਾਇਆ ਹੋਏਗਾ ਕਿਉਂਕਿ ਇਹੋ ਹੀ ਸਿੱਖ ਮਿਸਲਾਂ ਦੀ ਲੜਾਈ ਤੇ ਰਾਜ ਜਾਣ ਦਾ ਕਾਰਨ ਤੇ ਅੱਜ ਵੀ ਵਿਵਾਦਾਂ ਦੀ ਜੜ ਹੈ। ਉਦੋਂ ਵੀ ਇਹੀ ਭਾਵਨਾ ਸਿੱਖ ਆਗੂਆਂ ਵਿੱਚ ਪੈਦਾ ਹੋ ਗਈ ਸੀ ਕਿ ਮੇਰਾ ਰਾਜ, ਮੇਰਾ ਇਲਾਕਾ ਤੇ ਮੇਰੇ ਨਿਆਣਿਆਂ ਨੇ ਰਾਜ ਕਿੱਦਾਂ ਸਾਂਭਣਾ। ਜੇ ਸਾਰਾ ਕੁਝ ਗੁਰੂ ਸਾਹਿਬ ਦਾ ਤੇ ਪੰਥ ਦਾ ਸਮਝਿਆ ਜਾਵੇ ਤੇ ਪੰਥ ਦਾ ਭਵਿੱਖ ਦੇਖਿਆ ਜਾਵੇ ਤਾਂ ਫੈਸਲੇ ਹੋਰ ਤਰੀਕੇ ਨਾਲ ਲਏ ਜਾਂਦੇ ਹਨ, ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਦੁਆਰਾ ਲੈ ਗਏ ਫੈਸਲੇ। ਤੁਸੀਂ ਠੀਕ ਫਰਮਾਇਆ ਕਮਲ ਸਿੰਘ ਜੀ। ਮਲਟੀਪਲ ਫੈਕਟਰ ਸਨ, ਟਰਸਟ ਨਹੀਂ ਸੀ ਇੱਕ ਦੂਸਰੇ ਤੋਂ ਕਿਉਂਕਿ ਤੀਸਰੀ ਜਨਰੇਸ਼ਨ ਪਹੁੰਚ ਗਈ ਸੀ ਹਰ ਇੱਕ ਦੀ, ਜਿਨ੍ਹਾਂ ਦੇ ਬਾਬਿਆਂ ਨੇ ਐਸਟੈਬਲਿਸ਼ ਕੀਤੀ ਸੀ ਮਿਸਲ। ਔਰ ਇਹ ਪਹਿਲੀ ਸਟੇਜ ਦੇ ਜਥੇਦਾਰ ਤਾਂ ਭਾਵੇਂ ਮਿਸਲ ਦਾ ਨਾਂ ਕੋਈ ਵੀ ਸੀ ਪਰ ਐਬਿਲਿਟੀ ਦੇ ਲਿਹਾਜ਼ ਨਾਲ ਜਥੇਦਾਰ ਬਣਦੇ ਸੀ। ਫਿਰ ਇਹ ਪਿਤਾ ਪੁਰਖੀ ਹੋ ਗਿਆ ਸੀ ਔਰ ਇਨਸਿਕਿਉਰਿਟੀ ਵੀ ਬਹੁਤ ਜ਼ਿਆਦਾ ਸੀ ਔਰ ਮਹਾਰਾਜਾ ਰਣਜੀਤ ਸਿੰਘ ਅਜੇ ਟੂ ਯੰਗ ਵੀ ਸੀ ਔਰ ਇਨਸਿਕਿਉਰਿਟੀ 'ਚੋਂ ਹੀ ਉਸ ਦਾ ਪਾਲਣ ਪੋਸ਼ਣ ਵੀ ਹੋ ਰਿਹਾ ਸੀ ਕਿਉਂਕਿ ਜਿਵੇਂ ਮਿਸਲਾਂ ਦੇ ਆਪਸੀ ਟਕਰਾਅ ਦਾ ਪੀਰੀਅਡ ਵੀ ਸੀ। ਲੇਕਿਨ ਫਿਰ ਵੀ ਇੱਕ ਕੁਝ ਚੀਜ਼ਾਂ ਸ਼ਾਇਦ ਜਿਵੇਂ ਮੈਂ ਕਿਹਾ ਕਿ ਵੀ ਜੇ ਕੋਈ ਜੋਗਰਾਫੀਏ ਦੇ ਐਕਸਪਰਟ ਹੁੰਦੇ, ਜਿਹੜੇ ਨਕਸ਼ੇ ਦੇ ਹੁੰਦੇ, ਉਹਨਾਂ ਨੇ ਸ਼ਾਇਦ ਜਦੋਂ ਈਵਨ ਸਤਲੁਜ ਨੂੰ ਵੀ ਮੰਨ ਲਿਆ ਤੇ ਉਹਨਾਂ ਨੇ ਸਤਲੁਜ ਦਾ ਜਿਹੜਾ ਡਾਊਨ ਸਟਰੀਮ ਕੋਰਸ ਆ ਉਹ ਦੇਖਿਆ ਹੀ ਨਹੀਂ ਹੋਏਗਾ
ਜਾਂ ਉਦੋਂ ਇਮੇਜਿਨ ਵੀ ਨਹੀਂ ਕੀਤਾ ਹੋਏਗਾ ਵੀ ਅਸੀਂ ਕਦੇ ਸਿੰਧ ਵੀ ਫਤਹ ਕਰਨੇ। ਸੋ ਮਲਟੀਪਲ ਰੀਜ਼ਨ ਹੋਣਗੇ, ਪਰ ਮੈਨੂੰ ਲੱਗਦਾ ਹੈ ਕਿ ਵੀ ਇਹ ਸੰਧੀ ਬਹੁਤ ਵੱਡੀ ਰੁਕਾਵਟ ਬਣੀ। ਹਾਲਾਂਕਿ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਪਾਵਰਫੁਲ ਹੋ ਗਏ ਸੀ 1830 ਤੱਕ ਪਹੁੰਚਦੇ ਆ, ਜਦੋਂ ਉਹਨਾਂ ਨੇ ਸ਼ਿਕਾਰਪੁਰ ਔਰ ਡੇਰਾ ਇਸਮਾਇਲ ਖਾਂ, ਗਾਜ਼ੀ ਖਾਂ ਕੰਕਰ ਕਰ ਲਿਆ, ਉਹ ਚਾਹੁੰਦੇ ਤਾਂ ਅੰਗਰੇਜ਼ਾਂ ਨਾਲ ਟੱਕਰ ਵੀ ਲੈ ਸਕਦੇ ਸੀ, ਪਰ ਫਿਰ ਉੱਥੇ ਇਹ ਆ ਜਾਂਦਾ ਕਿ ਜੀ ਅਸੀਂ ਜੋ ਸੰਧੀ ਕੀਤੀ ਹੈ ਇਹਦੇ ਤੇ ਪੱਕੇ ਰਹਿਣਾ। ਹਾਲਾਂਕਿ ਅੰਗਰੇਜ਼ ਲਗਾਤਾਰ ਉਹਨਾਂ ਨੇ ਕਿਵੇਂ ਸੰਧੀ ਦੀਆਂ ਧੱਜੀਆਂ ਉਡਾਈਆਂ, ਇੱਕ ਵੱਖਰੀ ਕਹਾਣੀ ਹੈ। ਮੁਹੰਮਦ ਅਨਵਰ, ਰਾਜਵਿੰਦਰ ਸਿੰਘ, ਸੋਹਣ ਸਿੰਘ ਮਾਇਲ, ਦੀਪ ਸਿੰਘ, ਉਹਨਾਂ ਸਾਰਿਆਂ ਦਾ ਸ਼ੁਕਰੀਆ। ਸਭ ਨੇ ਕਿਸੇ ਨੇ ਫਤਿਹ ਔਰ ਜ਼ਿੰਦਾਬਾਦ ਕਿਹਾ। ਮੁਹੰਮਦ ਤਾਇਬ ਜੀ ਕਹਿੰਦੇ ਨੇ ਕੰਗਣਾ रनौत अपनी घटिया ज़ुबान की वजह से जिस तरह फिल्मों में फ्लॉप हुई है इसी तरह सियासत में भी फ्लॉप होगी। इस चवल को हिंदू तवियों की खुशामद में गरीब किसानों और माइनॉरिटीज़ के ख़िलाफ़ बक बक करने की वजह से खुदा की मार पड़ी हुई है। बड़ा खूबसूरत कमेंट है भी, फटकारी हुई है। और असी तो एक ट्रेंड शो किया ਇਹਦੇ ਨਾਲ, ਕੋਈ ਸਾਨੂੰ ਵੀ ਪਤਾ ਹੈ ਕਿ ਵੀ ਉਹਨੂੰ ਅਸੀਂ ਕੋਈ ਅਹਿਮੀਅਤ ਨਹੀਂ ਦੇਣੀ ਹੈ, ਲੇਕਿਨ ਕਈ ਵਾਰੀ ਗੱਲ ਦੇ ਬਹਾਨੇ ਨਾਲ ਤੁਸੀਂ ਦੱਸਦੇ ਹੋ ਕਿ ਉੱਥੇ ਮੋਦੀ ਕਲਚਰ ਜਾਂ ਹਿੰਦੂਤਵਾ ਕਲਚਰ ਨੇ ਕਿਸ ਲੈਵਲ ਦੇ ਅੰਨੇ ਭਗਤ ਜਿਹੜੇ ਨੇ ਉਹ ਪੈਦਾ ਕੀਤੇ ਹੋਏ ਨੇ। ਔਰ ਜਿਵੇਂ ਅਸੀਂ ਕਲੋਜ਼ਿੰਗ ਦੇ ਵਿੱਚ ਗੁਰਬਾਣੀ ਵਿਚਾਰ ਕਰਦੇ, ਅਸੀਂ ਇਹ ਵੀ ਦੱਸਦੇ ਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਕੁਛ ਨਿੱਜੀ ਜਿਹੜੇ ਰੁਝੇਵੇਂ ਵੀ ਨੇ ਸਾਡੇ, ਔਰ ਜੇ ਅਸੀਂ ਰੈਗੂਲਰ ਪ੍ਰੋਗਰਾਮ ਤੇ ਨਾ ਆ ਸਕੀਏ ਜਾਂ ਸਾਡਾ ਆਲਟਰਨੇਟ ਕੋਈ ਹੋਰ ਕਰ ਰਿਹਾ ਤਾਂ ਫਿਕਰਮੰਦੀ ਨਹੀਂ ਹੋਣੀ ਚਾਹੀਦੀ। ਹਾਲਾਂਕਿ ਸੈਚਰਡੇ ਦਾ ਜਿਹੜਾ ਲਾਈਵ ਹੈ ਉੱਥੋਂ ਉਹਦੇ 'ਚ ਅਸੀਂ ਪਾਰਟਿਸਿਪੇਟ ਵੀ ਕਰਾਂਗੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਪ੍ਰੋਗਰਾਮ ਦੇ ਗੈਪ ਨੂੰ, ਲੇਕਿਨ ਜੇ ਸਾਨੂੰ ਥੋੜ੍ਹਾ ਜਿਹਾ ਟਾਈਮ ਵਿੱਚੋਂ ਆਫ ਵੀ ਲੈਣਾ ਪੈਂਦਾ ਤਾਂ ਸਾਡੇ ਦਰਸ਼ਕ ਸਾਨੂੰ ਮੁਆਫ ਕਰਨਗੇ। ਔਰ ਅੱਜ ਦਾ ਵਿਚਾਰ ਦੇ ਥੱਲੇ ਹਾੜ ਮਹੀਨਾ, ਜਿਸ ਨੂੰ ਅਸੀਂ ਪੰਜਾਬੀ 'ਚ ਹਾੜ ਕਹਿੰਦੇ ਆ, ਗੁਰਬਾਣੀ 'ਚ ਆਸਾੜ ਜਿਹੜਾ ਇਹੀ 12ਵਾਂ ਮਾਹ 'ਚ ਵੀ ਆਸਾੜ ਤਪੰਦਾ ਤਿਸ ਲੱਗੈ ਹਰ ਨਾਉ ਨ ਜਿਨਾ ਪਾਸ। ਔਰ ਇਹ ਰਾਗ ਜਿਹੜਾ ਤੁਖਾਰੀ ਦੇ ਵਿੱਚ 12 ਮਾਹ ਹੈ, ਇਹਦੇ 'ਚ ਵੀ ਗੁਰੂ ਸਾਹਿਬ ਨੇ ਫਰਮਾਇਆ ਆਸਾੜ ਭਲਾ ਸੂਰਜ ਗगन ਤਪੈ ਧਰਤੀ ਦੁਖ ਸਹਿ ਸੋਖੈ ਅਗਨ ਭਖੈ ਅਗਨ ਰਸ ਸੋਖੈ ਮਰੀਐ ਧੋਖੈ ਭੀ ਸੋ ਕਿਰਤ ਨ ਹਾਰੇ ਰਥ ਫਿਰੈ ਛਾਇਆ ਤਨ ਤਾਕੈ ਟੀਡ ਲਵੈ ਮੰਝ ਬਾਰੇ ਅਵਗਨ ਬਾਦ ਚਲੀ ਦੁਖ ਆਗੈ ਸੁਖ ਤਿਸ ਸਾਚ ਸੰਭਾਲੇ ਨਾਨਕ ਜਿਸ ਨੂੰ ਇਹੋ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ। ਹੁਣ ਕਿਉਂਕਿ ਜੇਠ ਔਰ ਹਾੜ ਗਰਮੀ ਦੇ ਮਹੀਨੇ ਨੇ, ਔਰ ਉਹੀ ਅਲੰਕਾਰ ਜਦੋਂ ਤੁਸੀਂ ਉੱਥੋਂ ਦੀ ਗਰਮੀ, ਔਰ ਕੱਲੀ ਗਰਮੀ ਨਹੀਂ ਸੀ ਹੁੰਦੀ, ਹੁਣ ਤਾਂ ਆਬਾਦੀਆਂ ਹੋ ਗਈਆਂ, ਮੌਸਮ ਬਦਲ ਗਏ। ਇੱਕ ਗਰਮੀਆਂ ਦੇ ਵਿੱਚ ਜਿਹੜਾ ਵਾਵ ਰੋਲੇ ਆਉਂਦੇ ਸੀ, ਉਹਨੂੰ ਵਾਵ ਰੋਲੇ ਹੀ ਕਹਿੰਦੇ ਸੀ, ਜਿਹਨੂੰ ਗਸ਼ਤੇ ਗੁਬਾਰ, ਉਹਨੇ ਬਹਾਦਰ ਸ਼ਾਹ ਜ਼ਫਰ ਨੇ ਵੀ ਆਪਣੀ ਨਜ਼ਮ 'ਚ ਕਿਹਾ, ਉਹਨੂੰ ਦਿੱਲੀ ਨਹੀਂ ਸੀ ਭੁੱਲੀ, ਰੰਗੂਨ 'ਚ ਬੈਠੇ ਵੀ ਉਹ ਗਸ਼ਤੇ ਗੁਬਾਰ, ਉਹ ਵਾਵ ਰੋਲਾ ਜਿਹੜਾ ਹੋ ਰਿਹਾ। ਅਸਾੜ ਭਲਾ ਸੂਰਜ ਗगन ਤਪੈ। ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਹਾੜ ਦਾ ਮਹੀਨਾ ਭਾਵੇਂ ਬਹੁਤ ਗਰਮ ਹੈ ਪਰ ਭਲਾ ਮਹੀਨਾ ਹੈ, ਭਾਵੇਂ ਸੂਰਜ ਪੂਰਾ ਤਪ ਰਿਹਾ, ਧਰਤੀ ਦੁਖ ਸਹਿ ਸੁਖ ਹੈ ਅਗਨ ਭਖ ਹੈ। ਕਿ ਉਸ ਜਦੋਂ ਅਸੀਂ ਸਕੋਰਚਿੰਗ ਹੀਟ ਕਹਿੰਦੇ ਹਾਂ, ਸੂਰਜ ਪੈਂਦਾ, ਧਰਤੀ ਕਿਵੇਂ ਜਿਹੜੀ ਹੈ ਭਖ ਰਹੀ ਹੈ, ਔਰ ਇਵੇਂ ਹੈ ਕਿ ਜਿਵੇਂ ਧਰਤੀ ਜਿਹੜੀ ਹੈ ਉਹ ਉਸ ਦਾ ਰਾੜ ਲੱਗ ਰਿਹਾ ਹੋਏ ਜਿਹੜੇ ਅੱਗ ਦੇ ਉੱਤੇ। ਧਰਤੀ ਦੁਖ ਸਹਿ ਸੁੱਖ ਹੈ ਅਗਨ ਭਖ ਹੈ, ਕਿ ਚਾਰ ਚਫੇਰੇ ਅੱਗ ਵਰਸ ਰਹੀ ਹੈ। ਉਹਨੂੰ ਗਰਮੀ ਨੂੰ ਵੀ ਪੰਜਾਬੀ 'ਚ ਕਹਿੰਦੇ ਸੀ ਕੀ ਹੈ ਵੀ ਅੱਗ ਵਰਸ ਰਹੀ ਹੈ, ਕਿਉਂਕਿ ਥੱਲੇ ਵੀ ਅੱਗ ਉੱਤੋਂ ਵੀ ਪੈ ਰਹੀ ਹੈ, ਥੱਲੇ ਵੀ ਧਰਤੀ ਜਿਹੜੀ ਹੈ ਤਪੀ ਹੋਈ ਹੈ। ਅਗਨ ਰਸ ਸੁੱਖ ਹੈ ਮਰੀਐ ਧੋਖ ਹੈ, ਕਿ ਇਹ ਜਿਹੜਾ ਇੰਨੀ ਅੱਗ ਹੁੰਦੀ ਹੈ ਵੀ ਜਿਹੜਾ ਹਵਾ ਦੇ ਵਿੱਚ ਮੋਇਸਚਰ ਹੁੰਦਾ ਹੈ ਜਾਂ ਗਿੱਲਾਪਨ, ਉਹਨੂੰ ਵੀ ਉਹ ਸੋਖ ਲੈਂਦੀ ਹੈ। ਤਾਂ ਚਾਰ ਚਫੇਰੇ ਤੁਹਾਨੂੰ ਲੂ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਵੀ ਗਰਮ ਹਵਾ ਹੁੰਦੀ, ਕਿਉਂਕਿ ਉਹਦਾ ਮੋਇਸਚਰ ਹਵਾ ਦਾ ਉਹਨੇ ਜਜ਼ਬ ਕਰ ਲਿਆ ਹੁੰਦਾ ਆਪਣੇ 'ਚ। ਅਗਨ ਰਸ ਸੁੱਖ ਹੈ ਮਰੀਐ ਧੋਖ ਹੈ ਭੀ ਸੋ ਕਿਰਤ ਨ ਹਾਰੇ। ਇਸ ਦੇ ਬਾਵਜੂਦ ਜਿਹੜਾ ਸੂਰਜ ਹੈ ਉਹ ਥੱਕਦਾ ਨਹੀਂ ਹੈ, ਉਹਨੇ ਧਰਤੀ ਵੀ ਤਪਾ ਦਿੱਤੀ ਹੈ, ਮੋਇਸਚਰ ਵੀ ਉਹਨੇ ਸੋਖ ਲਿਆ, ਉਸਨੇ ਹਰ ਚੀਜ਼ ਨੂੰ ਅੱਗ ਬਣਾ ਦਿੱਤਾ। ਅਗਨ ਰਸ ਸੁੱਖ ਹੈ ਮਰੀਐ ਧੋਖ ਹੈ
ਭੀਸੋ ਕਿਰਤ ਨਾ ਹਾਰੇ, ਸੂਰਜ ਆਪਣਾ ਕੰਮ ਕਰਦਾ ਜਾ ਰਿਹਾ। ਰੱਥ ਫਿਰੈ ਛਾਇਆ ਤਨ ਤਾਕੈ, ਟੀਂਡ ਲਵੈ ਮੰਝ ਬਾਰੇ, ਕਿ ਸੂਰਜ ਘੁੰਮ ਰਿਹਾ, ਮਹੀਨਿਆਂ ਦਾ ਮੌਸਮਾਂ ਦਾ ਉਹ ਵਰਤਾਰਾ ਚੱਲ ਰਿਹਾ। ਔਰ ਇਹ ਜਿਹੜਾ ਰਾਹੀ ਹੈ, ਮੁਸਾਫਰ ਹੈ, ਧਨ ਇਸਤਰੀ ਹੈ, ਉਹ ਛਾਂ ਲੱਭਦੀ ਹੈ ਕਿ ਮੈਨੂੰ ਕਿਤੇ, ਇਹ ਅੰਦਰ ਦੀ ਅੱਗ ਦੀ ਗੱਲ ਹੈ ਕਿ ਜਦੋਂ ਤੁਸੀਂ ਵਿਕਾਰਾਂ ਦੀ ਅੱਗ 'ਚ ਸੜਦੇ ਹੋ, ਮਾਇਆ ਦੀ ਅੱਗ 'ਚ ਸੜ ਰਹੇ ਹੁੰਦੇ ਹੋ, ਤੁਹਾਨੂੰ ਕਿਤੇ ਕੋਈ ਟਿਕਾਣਾ ਨਹੀਂ ਹੈ। ਉਹਦੇ 'ਚ ਤੁਸੀਂ ਲੱਭਦੇ ਹੋ ਕਿ ਕਿੱਥੇ ਰੱਬ ਦੇ ਨਾਮ ਦੀ ਠੰਡਕ ਮਿਲੇ, ਸਹਾਰਾ ਮਿਲੇ। ਹਲਾ ਅਲੰਕਾਰ ਬਾਹਰਲੀ ਗਰਮੀ ਹੈ ਹਾੜ ਮਹੀਨੇ ਦੀ, ਕਿ ਭਾਈ ਜਿਹੜੀ ਮੁਟਿਆਰ ਹੈ, ਬੀਬੀ ਹੈ, ਰੱਥ ਫਿਰੈ ਛਾਇਆ ਧਨ ਤਾਕੈ, ਕਿ ਜਿਹੜੀ ਧਨ ਹੈ, ਇਸਤਰੀ ਹੈ, ਉਹ ਛਾਂ ਲੱਭ ਰਹੀ ਹੈ ਕਿ ਵੀ ਮੈਂ ਕਿੱਥੇ ਮੈਨੂੰ ਥੋੜਾ ਜਿਹਾ ਜਿਹੜੀ ਹੈ ਉਹ ਠੰਡਕ ਮਿਲੇ। ਟੀਡ ਲਵੈ ਮੰਝ ਬਾਰੇ, ਕਿ ਇਹ ਸਾਰੇ ਦੇ ਵਿੱਚ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਉਸ ਕਿਸਮ ਦੇ ਜਿਹੜੇ ਜੀਵ ਨੇ ਉਹ ਆਪਣੀਆਂ ਆਵਾਜ਼ਾਂ ਕੱਢ ਰਹੇ ਨੇ, ਚਾਰ ਚਫੇਰੇ ਜੰਗਲਾਂ ਦੇ ਵਿੱਚ, ਜਿਹੜਾ ਜਿਸ ਨੂੰ ਟੀਂਡ ਜਿਹੜੀ ਹੈ ਉਹ ਕਿਹਾ ਜਾਂਦਾ ਹੈ ਕਿ ਭਾਈ ਇਹ ਆਪਣੀ ਆਵਾਜ਼ ਦੇ ਵਿੱਚ ਪੁਕਾਰ ਕਰ ਰਹੇ ਨੇ। ਅਵਗਨ ਬਾਂਧ ਚਲੀ ਦੁੱਖ ਆਗੈ, ਸੁਖ ਤਿਸ ਸਾਚ ਸੰਭਾਲੇ। ਹੁਣ ਇੱਕਦਮ ਦੁਨਿਆਵੀ ਉਹ ਸਾਰੇ ਤੋਂ ਕਿ ਭਾਈ ਟੈਂ ਕਰਨ ਵਾਲੇ ਜਿਹੜੇ ਨੇ ਜੀਵ ਵੀ, ਉਹ ਵੀ ਆਪਣਾ ਪੁਕਾਰ ਕਰ ਰਹੇ ਨੇ। ਔਰ ਇਸ ਸਾਰੇ ਦੇ ਵਿੱਚ ਜਦੋਂ ਅਸੀਂ ਦੁਨੀਆ ਤੋਂ ਤੁਰਦੇ ਹਾਂ ਤੇ ਇਹ ਧਨ ਜਿਹੜੀ ਇਸਤਰੀ ਰੂਹ ਹੈ, ਇਹ ਅਵਗਣ ਜੇ ਉਹਦੇ ਨਹੀਂ ਛੁੱਟੇ, ਉਸ ਵਿਚਲੀਆਂ ਕਮਜ਼ੋਰੀਆਂ ਨਹੀਂ ਗਈਆਂ, ਅਵਗਣ ਬਾਂਧ ਚਲੀ ਦੁੱਖ ਆ ਗਏ, ਸੁਖ ਤਿਸ ਸਾਚ ਸੰਭਾਲੇ। ਸੁਖ ਉਹਨੂੰ ਹੀ ਮਿਲਦਾ ਹੈ ਜਿਹੜਾ ਸੱਚ ਨੂੰ ਨਾਲ ਜੁੜਦਾ ਹੈ, ਸੱਚ ਦੀ ਸੰਭਾਲ ਕਰਦਾ ਹੈ। ਅਦਰਵਾਈਜ਼ ਇਸ ਮਾਇਆ ਦੀ, ਇਸ ਗਰਮੀ ਦੇ ਵਿੱਚ, ਮਾਇਆ ਦੇ ਇਸ ਪ੍ਰਭਾਵ ਦੇ ਵਿੱਚ ਰੂਹਾਂ ਬਰਬਾਦ ਹੁੰਦੀਆਂ ਨੇ। ਨਾਨਕ ਜਿਸ ਨੂੰ ਇਹੋ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਜਿਸ ਦੇ ਉੱਤੇ ਰੱਬ ਨੇ ਰਹਿਮਤ ਕੀਤੀ, ਇਸ ਨੂੰ ਇਹ ਸੱਚ ਦੀ ਸਮਝ ਦਿੱਤੀ, ਉਸ ਦੇ ਲਈ ਫਿਰ ਜੀਵਨ ਤੇ ਮਰਨ ਇਹ ਰੱਬ ਦੇ ਹਵਾਲੇ ਹੁੰਦਾ। ਉਹ ਹੁਕਮ ਦੇ ਵਿੱਚ ਜੀਣਾ ਸਿੱਖ ਜਾਂਦੇ ਨੇ। ਔਰ ਅਦਰਵਾਈਜ਼ ਜਿਹੜੀ ਹੈ, ਜਿਵੇਂ ਹਾੜ ਦੀ ਗਰਮੀ ਦੇ ਵਿੱਚ ਧਨ ਨੂੰ ਛਾਂ ਨਹੀਂ ਮਿਲਦੀ, ਇਸਤਰੀ ਨੂੰ ਛਾਂ ਨਹੀਂ ਹੈ, ਔਰ ਤਪਦੀ ਹੈ, ਚਾਰ ਚੁਫੇਰੇ ਅੱਗ ਹੈ, ਇਸੇ ਤਰ੍ਹਾਂ ਜੇ ਰੱਬ ਦੇ ਨਾਂ ਦਾ ਸਹਾਰਾ ਨਹੀਂ ਹੈ ਤੇ ਫਿਰ ਉਹੀ ਅਵਗੁਣ ਅਸੀਂ ਆਪਣੇ ਨਾਲ ਕੈਰੀ ਕਰਦੇ ਹਾਂ। ਔਰ ਜੀਵਨ ਔਰ ਮੌਤ, ਇਹਨਾਂ ਦੋਨਾਂ ਦੇ ਵਿੱਚ ਇੱਕ ਖੌਫ ਔਰ ਡਰ ਦੇ ਵਿੱਚ ਅਸੀਂ ਜੀ ਰਹੇ ਹੁੰਦੇ ਹਾਂ। ਪਰ ਜਦੋਂ ਅਸੀਂ ਆਪਣਾ ਆਪਾ ਰੱਬ ਨੂੰ ਸਮਰਪਿਤ ਕਰ ਦਿੰਦੇ ਹਾਂ ਕਿ ਭਾਈ ਜਿਸ ਨੇ ਇਹ ਮਨ ਦਿੱਤਾ, ਉਹੀ ਮਰਨ ਦੇ ਲਈ ਵੀ ਔਰ ਜ਼ਿੰਦਗੀ ਲਈ ਵੀ ਜ਼ਿੰਮੇਵਾਰ ਹੈ, ਤੇ ਫਿਰ ਅਸੀਂ ਇਹ ਸਾਰੇ ਤੋਂ ਸੁਰਖਰੂ ਹੋ ਜਾਂਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਵਾਸਤੇ ਆਪਣੇ ਵਿਊਅਰਸ ਬਦਲ ਰਹੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦੱਸਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।